Lord Remy Rangad stripped off his CBE by the king over harassment of journalists and derogatory comments about Sikhs and Pakistanis. ਸਿੱਖਾਂ ਦੇ ਖਿਲਾਫ ਇਹਦੇ ਕਈ ਟਵੀਟ ਨੇ ਜਿਹਦੇ 'ਚ ਉਹਨੇ ਸਿੱਖਾਂ ਨੂੰ ਰਿਡੀਕਿਊਲ ਕੀਤਾ ਹੋਇਆ, ਪਰ ਫਾਈਨਲੀ ਕਿੰਗ ਚਾਰਲਸ ਜਾਂ ਉਹਨਾਂ ਦੇ ਜਿਹੜੇ ਵੀ ਅੱਗੋਂ ਮਹਿਕਮੇ ਸਾਰੇ ਨੂੰ ਡੀਲ ਕਰਦੇ ਨੇ, ਉਹਨਾਂ ਨੂੰ ਲੱਗਾ ਕਿ ਵੀ ਇਹ ਹਿੰਦੂ ਤੋਂ ਵੀ ਇੱਥੇ UK 'ਚ ਬੈਠ ਕੇ UK ਦੇ ਇਹਨਾਂ ਆਨਰਸ ਦੇ ਵੀ ਹੱਕਦਾਰ ਨਹੀਂ ਨੇ। ਵਿਦਨ ਹਾਊਸ ਦਾ ਜੋ ਹਿੰਦੂਤਵਾ ਦਾ ਏਜੰਡਾ ਇਹ ਪ੍ਰਮੋਟ ਕਰਦਾ ਹੀ ਕਰਦਾ ਸੀ, ਪਰ ਜਦੋਂ ਵੀ ਕੋਈ ਸਿੱਖ ਇਸ਼ੂ ਔਰ ਖਾਸ ਤੌਰ 'ਤੇ ਖਾਲਿਸਤਾਨ ਦਾ ਮੁੱਦਾ ਕਿਤੇ ਵੀ ਆਇਆ, ਇਹ ਹਿੰਦੂਤਵੀ ਜਿਹੜੇ ਭਾਰਤ 'ਚ ਬੈਠੇ ਨੇ ਇਹਨੂੰ ਇਹ ਭੁੱਲ ਜਾਂਦਾ ਸੀ ਕਿ ਵੀ ਇਹ ਇੱਕ ਬ੍ਰਿਟਿਸ਼ ਸਿਟੀਜ਼ਨ ਹੀ ਨਹੀਂ ਹੈ, ਹਾਊਸ ਆਫ ਲਾਰਡਸ ਦੇ ਵਿੱਚ ਬੈਠਣਾ ਇੱਕ ਆਨਰ ਹੈ। The king has directed that the appointment of Anil Kumar Panote to be an officer of the Civil Division of Most Excellent Order of British Empire dated 12th June 2010 shall be cancelled and annulled, and that his name shall be erased from the register of the said order। ਜਿਹੜੇ ਸਿੱਖਾਂ ਨੇ ਜੂਨ 84 'ਚ ਅਵਾਰਡ ਮੋੜੇ ਕਿ ਭਾਈ ਅਸੀਂ ਆਪਣੀ ਕੌਮ ਦੇ ਨਾਲ ਖੜੇ। ਦੂਸਰਾ ਹਿੱਸਾ ਹੁੰਦਾ ਵੀ ਜਿਨ੍ਹਾਂ ਨੇ ਅਵਾਰਡ ਦਿੱਤਾ ਉਹਨਾਂ ਨੂੰ ਲੱਗਦਾ ਨਹੀਂ ਤੁਸੀਂ ਤਾਂ ਜੋ ਇਹਦੇ ਕਾਬਲ ਹੀ ਨਹੀਂ ਸੀ ਔਰ ਅਸੀਂ ਇਹ ਤੁਹਾਡੇ ਤੋਂ ਵਾਪਸ ਲੈ ਰਹੇ ਹਾਂ। ਇਹ ਸਭ ਤੋਂ ਵੱਡੀ ਹਿਊਮਿਲੇਸ਼ਨ ਔਰ ਇਨਸਲਟ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾਂ ਤੁਹਾਡੀ ਹੋਸਟ ਅਨਿਲ ਮੁਖਰ ਤੇ ਮੈਂ TV ਦੀ ਫਰਜ਼ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਔਰ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 6 ਦਸੰਬਰ 2024 23 ਮੱਘਰ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਦਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਔਰ ਦੁਆ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਾਰੋਗੇ। ਸੋ ਹੁਣ ਆਪਾਂ ਆਪਣੇ ਜਿਹੜੇ ਪਹਿਲੇ ਸੈਗਮੈਂਟ ਦੇ ਵਿੱਚ ਗੱਲ ਕਰਨ ਤੋਂ ਪਹਿਲਾਂ ਅਸੀਂ ਜਿਹੜਾ ਆਪਣੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾਂਦਾ ਹਮੇਸ਼ਾ ਆਪਣੇ ਵਿਊਅਰਸ ਵੱਲੋਂ, ਸੋ ਉਹਨਾਂ ਦਾ ਜ਼ਿਕਰ ਕਰ ਲਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬੇਕਰਸਫੀਲਡ ਕੈਲੀਫੋਰਨੀਆ ਤੋਂ ਭਾਈ ਰੇਸ਼ਮ ਸਿੰਘ ਵੱਲੋਂ। ਸੋ ਇਹ TV 84 ਦੇ ਪੱਕੇ ਖੈਰ ਖੁਆਹ ਨੇ ਔਰ ਹਮੇਸ਼ਾ TV 84 ਦੇ ਵਧੀਆ ਵਿਊਅਰ ਨੇ ਔਰ ਆਪਣੀ ਇਨਪੁਟ ਵੀ ਦਿੰਦੇ ਰਹਿੰਦੇ ਨੇ TV 84 ਦੇ ਹਵਾਲੇ ਨਾਲ। ਸੋ ਉਹਨਾਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਪਾਂਸਰ ਕੀਤਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭਾਈ ਰੇਸ਼ਮ ਸਿੰਘ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਅਸੀਂ ਭਾਈ ਰੇਸ਼ਮ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਲਈ। ਸੋ ਅੱਜ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ UK ਦੇ ਕਿੰਗ ਚਾਰਲਸ ਨੇ ਮੋਦੀ ਦੇ ਯਾਰ RSS ਲੀਡਰ ਲਾਰਡ ਜਿਹੜੇ ਰਾਮੀ ਰੰਗੜ ਨੂੰ ਦਿੱਤਾ CBE ਦਾ ਖਿਤਾਬ ਵਾਪਸ ਲੈ ਲਿਆ। ਸੋ ਵਾਪਸੀ ਦਾ ਕਾਰਨ ਉਸ ਵੱਲੋਂ ਸੋਸ਼ਲ ਮੀਡੀਆ ਤੇ ਸਿੱਖਾਂ ਤੇ ਖਾਲਿਸਤਾਨੀਆਂ ਬਾਰੇ ਕੀਤੀਆਂ ਭੱਦੀਆਂ ਟਿੱਪਣੀਆਂ ਹਨ। ਸੋ ਖਿਤਾਬ ਵਾਪਸ ਲੈਣਾ ਇੱਕ ਬਹੁਤ ਵੱਡੀ ਇਨਸਲਟ ਹੈ ਔਰ ਲਾਰਡ ਰੰਗੜ
ਹਾਊਸ ਆਫ ਲਾਰਡ ਵਿੱਚ ਹਿੰਦੂਤਵਾਦੀ ਪ੍ਰਮੁੱਖ ਆਵਾਜ਼ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਭਾਈ ਰੇਸ਼ਮ ਸਿੰਘ, ਜਿਹੜੇ ਖੁਦ ਇੱਕ ਵੱਡੇ ਖਾਲਿਸਤਾਨੀ ਨੇਤਾ ਨੇ, ਅਸੀਂ ਉਹਨਾਂ ਦੇ ਨਾਲ ਜਿਹੜਾ ਲਗਭਗ 1.5 ਘੰਟੇ ਦਾ ਪੋਡਕਾਸਟ ਕੀਤਾ ਸੀ, ਉਹ ਬੜਾ ਮਕਬੂਲ ਹੋਇਆ, ਕਿਉਂਕਿ ਉਹਨਾਂ ਨੇ ਜਿਵੇਂ ਸੇਵਾਵਾਂ ਨਿਭਾਈਆਂ ਨੇ ਪੰਥ ਦੇ ਲਈ, ਉਹ ਸਿੱਖ ਯੂਥ ਆਫ ਅਮਰੀਕਾ 'ਚ ਹੋਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 'ਚ ਹੋਏ, ਖਾਲਿਸਤਾਨ ਅਫੇਅਰ ਸੈਂਟਰ ਨਾਲ ਉਹਨਾਂ ਦਾ ਉਹ ਇੱਕ, ਜਦੋਂ ਅਸੀਂ 1992 'ਚ ਪਹਿਲਾ ਐਡਵਾਈਜ਼ਰੀ ਬੋਰਡ ਬਣਾਇਆ ਖਾਲਿਸਤਾਨ ਅਫੇਅਰ ਸੈਂਟਰ ਦਾ, ਤਾਂ ਉਹਨਾਂ 7 ਐਡਵਾਈਜ਼ਰੀ ਬੋਰਡ ਦੇ ਮੈਂਬਰਾਂ 'ਚ ਇੱਕ ਭਾਈ ਰੇਸ਼ਮ ਸਿੰਘ ਸਨ। ਸੋ ਉਹਨਾਂ ਨੇ ਥਰੂ ਥਿਕ ਐਂਡ ਥਿਨ ਸਾਡਾ ਸਾਥ ਵੀ ਦਿੱਤਾ ਹੈ ਔਰ ਪੰਥ ਦਾ ਝੰਡਾ ਬੁਲੰਦ ਰੱਖਿਆ, ਔਰ ਉਹ ਮਹਿਸੂਸ ਕਰਦੇ ਨੇ ਕਿ ਅੱਜ ਦਾ ਸਾਰਾ ਹੀ ਜਿਹੜਾ ਜੋ ਕੁਝ ਚੱਲ ਰਿਹਾ ਉਹਦੇ 'ਚ ਜੇ ਕੋਈ ਚੀਜ਼ ਤੁਹਾਡੇ ਲਈ ਸਭ ਤੋਂ ਅਹਿਮੀਅਤ ਵਾਲੀ ਹੈ ਤੇ ਉਹ ਨੈਰੇਟਿਵ ਹੈ ਮੂਵਮੈਂਟ ਦਾ। ਬਿਲਕੁਲ। ਪੰਜਾਬ 'ਚ ਜਾ ਕੇ ਵੀ ਉਹਨਾਂ ਨੇ ਸਰਵ ਕੀਤਾ ਹੈ। ਸਰਬੱਤ ਖਾਲਸਾ 2015 'ਚ ਕੀਤੀ ਸਪੀਚ ਦੇ ਲਈ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਹੋਇਆ, ਉਹਨਾਂ ਨੂੰ ਜੇਲ੍ਹ ਵੀ ਕੱਟਣੀ ਪਈ, ਅਜੇ ਵੀ ਫਾਈਲ ਉਹਨਾਂ ਦੀ ਓਪਨ ਹੈ, ਪਰ ਉਹ ਬੜੀ ਦ੍ਰਿੜਤਾ ਦੇ ਨਾਲ ਖਾਲਿਸਤਾਨ ਦੇ ਕਾਜ਼ ਦੇ ਲਈ ਹਮੇਸ਼ਾ ਹੀ ਉਹਨਾਂ ਦੀ ਆਵਾਜ਼ ਮੁਖਰ ਵੀ ਰਹੀ। ਭਾਵੇਂ ਸਿਹਤ ਥੋੜ੍ਹੀ ਢਿੱਲੀ ਹੋਣ ਕਰਕੇ ਕਈ ਵਾਰ ਤੁਹਾਨੂੰ ਦੂਸਰੀਆਂ ਔਰ ਪਰਿਵਾਰਕ ਚੈਲੰਜਸ 'ਚੋਂ ਵੀ ਗੁਜ਼ਰਨਾ ਪੈਂਦਾ ਜਦੋਂ ਟ੍ਰੈਜਡੀਜ਼ ਵਾਪਰਦੀਆਂ ਨੇ। ਬਿਲਕੁਲ। ਉਹਨਾਂ ਦੇ 2 ਭਰਾ ਜਿਹੜੇ ਨੇ ਉੱਪਰੋਂ ਥੱਲੀ ਚੜ੍ਹਾਈ ਕਰ ਗਏ, ਛੋਟੇ ਕਿਉਂਕਿ ਪਰਿਵਾਰ 'ਚ ਵੱਡੇ ਨੇ, ਲੇਕਿਨ ਉਹਨਾਂ ਦੇ ਨਾ ਮੱਥੇ ਤੇ ਕਦੇ ਮੈਂ ਸ਼ਿਕਨ ਦੇਖਿਆ, ਨਾ ਕਦੇ ਉਹਨਾਂ ਨੇ ਕੋਈ ਸ਼ਿਕਾਇਤ ਕੀਤੀ, ਔਰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿ ਕੇ ਪੰਥ ਲਈ ਕੁਛ ਕਰਨਾ ਲੋਚਦੇ ਨੇ। ਸੋ ਹਾਲਾਂਕਿ ਸਾਡੀ ਬੇਕਰਸਫੀਲਡ ਫੇਰੀ ਵੇਲੇ ਵੀ ਉਹਨਾਂ ਨੇ ਔਰ ਵੀਰ ਜਗਤਾਰ ਸਿੰਘ, ਉਹਨਾਂ ਦੇ ਜਿਹੜੇ ਬ੍ਰਦਰ ਇਨ ਲਾਅ ਨੇ, ਉਹਨਾਂ ਨੇ ਕੰਟਰੀਬਿਊਟ ਕੀਤਾ ਸੀ, ਪਰ ਕਿਉਂਕਿ ਅਸੀਂ ਪਿਛਲੇ ਪੀਰੀਅਡ 'ਚ ਕੰਟੀਨਿਊਸ ਇਹ ਅਪੀਲ ਵੀ ਕਰ ਰਹੇ ਹਾਂ, ਔਰ ਦਸੰਬਰ ਦਾ ਮਹੀਨਾ ਆਲਮੋਸਟ 1 ਵੀਕ ਅੱਜ ਕੱਲ੍ਹ ਖ਼ਤਮ ਹੋ ਜਾਣਾ ਹੈ। ਬਿਲਕੁਲ। ਕਿ ਕਰੰਚ ਹੈ TV 84, ਔਰ ਦਸੰਬਰ ਦਾ ਮਹੀਨਾ ਹੁੰਦਾ ਜਦੋਂ ਕਿ ਸਾਰੇ ਹੀ ਜਿਹੜੀਆਂ ਬਿਜ਼ਨਸਿਸ ਨੇ ਜਾਂ ਟੈਕਸਿਸ ਫਾਈਲ ਕਰਨ ਵਾਲੇ ਆਪੋ ਆਪਣੇ ਕੰਮ ਸਮੇਟਦੇ ਨੇ। ਸੋ ਸਾਡੀ ਇਸ ਅਪੀਲ ਦੇ ਉੱਤੇ ਹੀ ਦੁਬਾਰਾ ਉਹਨਾਂ ਨੇ ਕੰਟਰੀਬਿਊਟ ਕੀਤਾ ਹੈ, ਔਰ ਅਸੀਂ ਅਗੇਨ ਬਾਕੀਆਂ ਤੱਕ ਵੀ ਜਿਹੜੇ ਸਾਡੇ ਖੈਰ ਖਵਾਹ ਨੇ TV 84 ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਲੱਗਦਾ ਹੈ ਕਿ ਕੋਈ ਕਾਰਗਰ ਕੰਮ ਹੋ ਰਿਹਾ ਤੇ ਜ਼ਰੂਰ ਇਸ ਦੇ ਉੱਤੇ ਉਹ ਗੌਰ ਕਰਨ, ਨਹੀਂ ਤਾਂ ਫਿਰ ਬਹੁਤ ਵਾਰ ਬਾਤਨ ਹੀ ਚੱਕ-ਚਾਰ ਲਵਈਆ। ਜੇ ਅਸੀਂ ਗੱਲਾਂ ਦੇ ਨਾਲ ਹੀ ਜਿਹੜਾ ਹੈ ਉਹ 7 ਅਸਮਾਨ ਥੱਲੇ ਸੁੱਟਣੇ ਚਾਹਾਂਗੇ ਤੇ ਨਾ ਤਾਂ ਗੱਲਾਂ ਦੇ ਨਾਲ ਰੱਬ ਮਿਲਦਾ, ਨਹੀਂ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਿਓ ਜਾਈਏ, ਤੇ ਨਾ ਹੀ ਗੱਲਾਂ ਦੇ ਨਾਲ ਕੋਈ ਵੀ ਜੇ ਦੁਨਿਆਵੀ, ਜੇ ਤੁਸੀਂ ਸਰਬੱਤ ਦੇ ਭਲੇ ਦਾ ਵੀ ਕੋਈ ਕੰਮ ਕਰਨਾ ਤੇ ਉਹ ਤੁਹਾਡੇ ਸਾਧਨਾ ਨਾਲ, ਧਨ ਨਾਲ ਜੁੜਿਆ ਹੁੰਦਾ। ਸੋ ਅਸੀਂ ਇੱਕ ਵਾਰ ਫੇਰ ਇਹ ਗੁਜ਼ਾਰਿਸ਼ ਕਰਾਂਗੇ, ਜਿੱਥੇ ਅਸੀਂ ਭਾਈ ਰੇਸ਼ਮ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ, ਉੱਥੇ ਸਾਡੇ ਵੀਰ ਭੈਣਾਂ ਇਸ ਸਾਡੀ ਅਪੀਲ ਵੱਲ ਜ਼ਰੂਰ ਧਿਆਨ ਦੇਣ। ਬਿਲਕੁਲ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਜਿੱਥੇ ਅਸੀਂ 5 ਆਈਜ਼ ਕੰਟਰੀਜ਼ ਦਾ ਜ਼ਿਕਰ ਕਰਦੇ ਹਾਂ, ਇੱਕ ਸੈਗਮੈਂਟ ਇਹ ਕੀਤਾ ਸੀ ਕਿ ਕਿਵੇਂ ਨਿਊਜ਼ੀਲੈਂਡ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦਾ ਹੋਣਾ ਔਰ ਨਿਊਜ਼ੀਲੈਂਡ ਸਰਕਾਰ ਦਾ ਹਿਊਮਨ ਰਾਈਟਸ ਦੇ ਮੁੱਦੇ 'ਤੇ ਮੁਖਰ ਹੋ ਕੇ ਲਿਆ ਸਟੈਂਡ, ਉਸ ਨੇ ਭਾਰਤ ਨੂੰ ਤਕਲੀਫ ਦਿੱਤੀ, ਔਰ ਜਿਹੜਾ ਏਜੰਡਾ ਸੀ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਦਾ ਪਿਛਲੇ ਕੈਂਪੇਨ ਵੇਲੇ ਕਿ 1 ਸਾਲ ਦੇ ਵਿੱਚ ਜਿਹੜਾ FTA, ਜਿਹਨੂੰ ਫੋਰਨ ਟ੍ਰੇਡ ਐਗਰੀਮੈਂਟ ਜਾਂ ਮੋਸਟ ਫੇਵਰਡ ਨੇਸ਼ਨ ਦੇ ਵਿੱਚ ਹੀ ਆ ਜਾਂਦਾ, ਜਦੋਂ ਕਿ ਉਹਦਾ ਮਕਸਦ ਇਹ ਹੀ ਹੁੰਦਾ ਕਿ ਕੋਈ ਟੈਰਿਫ ਨਹੀਂ ਲੱਗੇਗੀ, ਦੋਨੋਂ ਪਾਸਿਓਂ ਜਿਹੜਾ ਵਪਾਰ ਖੁੱਲ੍ਹੇਆਮ ਹੋਏਗਾ। ਜੋ ਐਗਰੀਮੈਂਟ ਭਾਰਤ ਦਾ ਆਸਟ੍ਰੇਲੀਆ ਦੇ ਨਾਲ ਹੈ, ਪਰ ਇਸ ਦੇ ਵਿੱਚ ਵੱਡੀ ਰੁਕਾਵਟ ਜਿਹੜਾ ਹੈ ਉਹ ਨਿਊਜ਼ੀਲੈਂਡ ਦਾ ਮਜ਼ਬੂਤ ਸਟੈਂਡ ਜਿਹੜਾ ਹੈ ਉਹਨਾਂ ਨੇ ਲਿਆ ਖਾਲਿਸਤਾਨ ਦੇ ਮੁੱਦੇ 'ਤੇ। ਸੋ ਅਸੀਂ ਔਰ ਅੱਜ ਹੀ ਆਸਟ੍ਰੇਲੀਆ ਤੋਂ ਵੀ ਕੁਛ ਵੀਰਾਂ ਦੇ ਨਾਲ ਉਹਨਾਂ ਨੇ ਸੰਪਰਕ ਕੀਤਾ, ਔਰ ਉਹ ਇਹ ਕਹਿੰਦੇ ਸੀ ਕਿ ਵੀ ਅਸੀਂ ਇਸ ਲਾਈਨ ਦੇ ਉੱਤੇ ਆਸਟ੍ਰੇਲੀਆ 'ਚ ਕੀ ਕਰ ਸਕਦੇ ਹਾਂ। ਤੇ ਮੇਰਾ ਇਹੀ ਕਹਿਣਾ ਸੀ ਕਿ ਵੀ ਉਹ ਤਾਂ ਆਲਰੇਡੀ ਐਗਰੀਮੈਂਟ ਐਗਜ਼ਿਸਟ ਕਰਦਾ, ਔਰ ਹਾਲਾਂ ਨਿਊਜ਼ੀਲੈਂਡ ਦਾ ਕੋਈ $2.5-3 ਬਿਲੀਅਨ ਦਾ ਉਹਨਾਂ ਦਾ ਟ੍ਰੇਡ ਹੈ ਇੰਡੀਆ ਦੇ ਨਾਲ, ਉਹ ਵੀ ਜਿਹੜਾ ਕਿਉਂਕਿ ਸ਼ੀਪ ਮੀਟ ਦੇ ਉੱਤੇ ਉਹ ਆਸਟ੍ਰੇਲੀਆ ਨੇ ਕੁਛ ਟੇਕ ਓਵਰ ਕਰ ਲਿਆ, ਹਾਲਾਂ ਚਾਈਨਾ ਨਾਲ ਉਹਨਾਂ ਦਾ $50-60 ਬਿਲੀਅਨ ਦੇ ਕਰੀਬ ਜਾਂ ਉਸ ਤੋਂ ਵੀ ਜ਼ਿਆਦਾ ਹੈ।
ਕਿ ਵੀ ਇੱਕ ਗੱਲ ਜਿੱਥੇ ਜਿੱਥੇ ਵੀ ਸਾਡੇ ਵੀਰ ਭੈਣਾਂ ਲੌਬੀ ਕਰਦੇ ਨੇ ਉਹਦੇ 'ਚ ਇਹੀ ਹੋਏ ਕਿ ਵੀ ਡੋਂਟ ਟ੍ਰੇਡ ਹਿਊਮਨ ਰਾਈਟਸ ਫॉर ਟ੍ਰੇਡ, ਨਹੀਂ ਕਿ ਵਪਾਰ ਦੀ ਖਾਤਰ ਹਿਊਮਨ ਰਾਈਟਸ ਦਾ ਵੀ ਵਪਾਰ ਨਾ ਕਰੋ। ਬਿਲਕੁਲ। ਔਰ ਇਹ ਇੱਕ ਮੈਂ ਸਮਝਦਾ ਵੀ ਜਿਹੜੀਆਂ ਜਮਹੂਰੀਅਤਾਂ ਨੇ ਜਿਵੇਂ ਫਾਈਵ ਆਈਜ਼ ਕੰਟਰੀਜ਼ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਉਹਨਾਂ ਦੇ ਲਈ ਇਹ ਹੋਰ ਵੀ ਇੰਪੋਰਟੈਂਟ ਹੈ ਕਿ ਉਹ ਇਸ ਮੁੱਦੇ ਦੇ ਉੱਤੇ, ਕਿਉਂਕਿ ਇੱਕ ਪੀਰੀਅਡ ਸੀ ਅਮਰੀਕਾ ਦੇ ਵਿੱਚ ਇੱਕ ਪਾਲਿਸੀ ਡਿਸੀਜਨ ਦੇ ਤੌਰ ਤੇ ਸੈਂਕਸ਼ਨਸ ਰਜੀਮ ਸੀ ਜਿਹਨੂੰ ਕਿਹਾ ਜਾਂਦਾ ਸੀ ਇਕਨੋਮਿਕਲ ਸੈਂਕਸ਼ਨਸ, ਕਿ ਜਿਹੜੇ ਮੁਲਕ ਵਾਇਲੇਟ ਕਰਦੇ ਨੇ ਹਿਊਮਨ ਰਾਈਟਸ ਦੇ, ਜਿਨ੍ਹਾਂ ਬਾਰੇ ਲਗਾਤਾਰਤਾ ਨਾਲ ਐਮਨੈਸਟੀ ਇੰਟਰਨੈਸ਼ਨਲ ਜਾਂ ਏਸ਼ੀਆ ਵਾਚ ਜਾਂ USF ਵਰਗੀਆਂ ਸੰਸਥਾਵਾਂ ਰਿਪੋਰਟ ਕਰਦੀਆਂ, ਉਹਨਾਂ ਦੇ ਨਾਲ ਜਿਹੜਾ ਉਹਨਾਂ ਦੇ ਉੱਤੇ ਆਰਥਿਕ ਪਾਬੰਦੀਆਂ ਲਾਈਆਂ ਜਾਣ। ਪਰ ਜਦੋਂ ਚਾਈਨਾ ਦੇ ਨਾਲ ਅਮਰੀਕਾ ਨੇ ਟ੍ਰੇਡ ਖੋਲ੍ਹਿਆ ਔਰ ਇਹ ਇੱਕ ਆਰਗੂਮੈਂਟ ਦਿੱਤਾ ਗਿਆ ਕਿ ਜੀ ਜੇ ਅਸੀਂ ਬਿਲਕੁਲ ਕੱਟ ਆਫ ਹੋ ਜਾਈਏ ਤਾਂ ਉਹਨਾਂ ਦੇ ਨਾਲ ਕੋਈ ਅਸੀਂ ਪ੍ਰੈਸ਼ਰ ਟੈਕਟਿਕ ਨਹੀਂ ਯੂਜ਼ ਕਰ ਸਕਦੇ, ਸੋ ਇਹ ਨਾਲ ਹੀ ਚੱਲੇ ਟ੍ਰੇਡ ਵੀ ਔਰ ਉਹਨਾਂ ਨੂੰ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਵੀ ਪ੍ਰੈਸ਼ਰਾਈਜ਼ ਕੀਤਾ ਜਾਂਦਾ ਰਹੇ। ਸੋ ਉਸ ਗੱਲ ਨੇ ਇਹ ਜਿਹੜੀ ਇੰਟਰਨੈਸ਼ਨਲ ਲੌਬੀ ਖਾਸ ਤੌਰ ਤੇ ਅਮਰੀਕਾ ਵਰਗੇ ਮੁਲਕਾਂ ਦੀ ਸੀ ਸੈਂਕਸ਼ਨਸ ਦੇ ਉੱਤੇ, ਉਹ ਕਮਜ਼ੋਰ ਹੋਈ। ਨਤੀਜੇ ਦੇ ਤੌਰ ਤੇ ਮੁਲਕਾਂ ਨੂੰ ਵੀ ਲੱਗਾ ਕਿ ਭਾਈ ਕੋਈ ਨਹੀਂ, ਅਸੀਂ ਜੋ ਮਰਜ਼ੀ ਧੱਕਾ ਕਰੀ ਜਾਈਏ, ਐਜ਼ ਲੌਂਗ ਐਜ਼ ਟ੍ਰੇਡ ਪ੍ਰੋਪਰਲੀ ਰਨ ਹੁੰਦਾ ਹੈ ਤੇ ਕੋਈ ਪ੍ਰੋਬਲਮ ਨਹੀਂ ਹੈ। ਸੋ ਹੁਣ ਜਿਸ ਹੱਦ ਤੱਕ ਫਿਰ ਭਾਰਤ ਵਰਗਾ ਰਜੀਮ ਜਿਹੜਾ ਆਪਣੇ ਆਪ ਨੂੰ ਇਹਨਾਂ ਹੀ 5 ਮੁਲਕਾਂ ਦਾ ਫਰੈਂਡਲੀ ਮੁਲਕ ਕਹਿੰਦਾ ਹੈ, ਔਰ ਫਿਰ ਉਸ ਦੇ ਨਾਲ ਜਿਹੜਾ ਡੈਮੋਕ੍ਰੇਸੀ ਦਾ ਟਾਈਟਲ ਵੀ ਲਾਇਆ ਹੈ, ਔਰ ਇਹਨਾਂ ਮੁਲਕਾਂ ਦੇ ਅੰਦਰ ਆ ਕੇ ਸਪਾਈਂਗ ਕਰਨੀ, ਟਰਾਂਸਨੈਸ਼ਨਲ ਰਿਪਰੈਸ਼ਨ ਕਰਨਾ, ਕਿਲਿੰਗ ਕਰਨੀ, ਆਪਣੇ ਮੂਲ ਦੇ ਜਿਹੜੇ ਉੱਥੋਂ ਦੇ ਸਿਟੀਜ਼ਨ ਆ ਕੇ ਵਸੇ ਨੇ ਉਹਨਾਂ ਦੇ ਉੱਤੇ ਆ ਕੇ ਜਿਹੜਾ ਸਪਾਈਂਗ ਕਰਕੇ ਉਹਨਾਂ ਦੀ ਇਨਫੋਰਮੇਸ਼ਨ ਗੈਂਗਸ ਨੂੰ ਦੇਣੀ, ਫਿਰ ਉਹਨਾਂ ਰਾਹੀਂ ਜਿਹੜੀ ਹੈ ਕਿਲਿੰਗ ਕਰਵਾਉਣੀ, ਜਿਹਦੇ 'ਚ ਉਹਨਾਂ ਦੇ ਹਾਈ ਕਮਿਸ਼ਨਰ ਲੈਵਲ ਦੇ ਡਿਪਲੋਮੈਟ ਇਨਵੋਲਵ ਨੇ। ਆਸਟ੍ਰੇਲੀਆ ਬਾਰੇ ਵੀ ਹਕੀਕਤ ਸਾਹਮਣੇ ਆਈ ਕਿ ਕਿਵੇਂ ਨੈਸਟ ਆਫ ਸਪਾਈਜ਼, ਕਿ ਉਹ ਏਅਰਪੋਰਟਾਂ 'ਤੇ ਵੜੇ ਹੋਏ ਨੇ, ਦੂਜੀਆਂ ਇੰਸਟਾਲਮੈਂਟਸ ਨੇ, ਉੱਥੋਂ ਜਾਣਕਾਰੀ ਦਿੰਦੇ ਨੇ। ਫਿਰ ਕਿਵੇਂ ਈਵਨ ਪੈਗਾਸਸ ਵਰਗਾ ਮਾਲ ਸਪਾਈਵੇਅਰ ਯੂਜ਼ ਕਰਕੇ ਕਿਸ ਹੱਦ ਤੱਕ, ਇਹਦੀ ਇੱਕ ਰਿਪੋਰਟ ਈਵਨ ਅਮਰੀਕਾ ਦੇ ਹਵਾਲੇ ਨਾਲ ਵੀ ਆਈ। ਅੱਗੇ ਤਾਂ ਸੀ ਕਿ ਵੀ ਵਿਦਨ ਇੰਡੀਆ ਫੋਨਾਂ 'ਤੇ ਜਾਂ ਦੂਸਰੇ ਉਹਨਾਂ ਦਾ ਇੱਕ ਜਿਹੜੀ ਨਿਊਜ਼ ਆਈਟਮ ਹੈ ਉਹਦੇ 'ਚ ਉਹਨਾਂ ਨੇ 7 ਐਸੇ ਟੈਲੀਫੋਨ ਜਿਹੜੇ ਨੇ ਉਹ ਰੈਕਗਨਾਈਜ਼ ਕੀਤੇ ਨੇ ਜਾਂ ਆਇਡੈਂਟੀਫਾਈ ਕੀਤੇ ਨੇ, ਜਿਹਦੇ 'ਚ ਉਹਨਾਂ ਨੇ ਪੈਗਾਸਸ ਦਾ ਆਪਣਾ ਵਾੜਿਆ ਹੋਇਆ ਸੀ, ਜਿਨ੍ਹਾਂ 'ਚ ਇੱਕ ਗੁਰਪਤਵੰਤ ਸਿੰਘ ਪੰਨੂ ਜਿਹੜੇ ਲੀਗਲ ਕਾਉਂਸਲ ਨੇ ਸਿੱਖਸ ਫਾਰ ਜਸਟਿਸ ਦੇ, ਔਰ ਜਿਨ੍ਹਾਂ ਦੀ ਅਸੈਸੀਨੇਸ਼ਨ ਦਾ ਪਲਾਟ ਅਮਰੀਕਨ ਏਜੰਸੀਆਂ ਨੇ ਅਨਫਾਈਲ ਕੀਤਾ, ਇੱਕ ਉਹਨਾਂ ਦਾ ਵੀ ਹੈ। ਸੋ ਮਤਲਬ ਇਹ ਹੈ ਵੀ ਇਕੱਲੀ ਇੱਕ ਗਰਾਊਂਡ 'ਤੇ ਕਿਲਿੰਗ ਕਰਨ ਦੀ ਲਾਈਨ, ਇੱਕ ਸਪਾਈਂਗ ਲਾਈਨ, ਔਰ ਦੂਸਰਾ ਈਵਨ ਇੱਥੇ ਵੀ ਤੁਸੀਂ ਜਿਹੜੀ ਹੈ ਇਹ ਇਸ ਲੈਵਲ ਤੱਕ ਘੁਸਪੈਠ ਕੀਤੀ ਹੋਈ ਹੈ। ਸੋ ਉਹਦੇ 'ਚ ਅਮਰੀਕਾ ਨੇ ਤਾਂ ਆਪਣਾ ਜਿੱਥੇ ਲਾ ਐਨਫੋਰਸਮੈਂਟ ਵਾਲੇ ਨਿਖਿਲ ਗੁਪਤਾ ਕੇਸ 'ਚ ਫਾਰਵਰਡ ਜਾ ਰਹੇ ਨੇ, ਅਦਰਵਾਈਜ਼ ਜੋ ਇਹਨਾਂ ਦਾ ਕਰਪਟ ਸਿਸਟਮ ਹੈ ਉਹ ਉਸ ਨੂੰ ਅੱਡ-ਅੱਡ ਤਰੀਕਿਆਂ ਦੇ ਨਾਲ, ਹਾਲਾਂ ਵਪਾਰ ਵੀ ਨਾਲ ਚੱਲ ਰਿਹਾ, ਜਿਵੇਂ ਹੈਲੀਕਾਪਟਰ ਸੇਲ ਜਿਹੜੀ ਹੈ ਵਾਰਫੇਅਰ ਦੇ ਉਹ ਓਕੇ ਕੀਤੀ ਹੈ। ਕੈਨੇਡਾ ਨੇ ਮੋਰ ਬੋਰਡਰ ਲਾਈਨ ਲਈ ਹੈ, ਉਹਨਾਂ ਦੀਆਂ ਪਬਲਿਕ ਸੇਫਟੀ ਜਿਹੜੀਆਂ ਹੀਅਰਿੰਗਸ ਦੇ ਰਾਹੀਂ ਵੀ ਜਿਹੜਾ ਉਹ ਚੱਲ ਰਿਹਾ ਉਹਨਾਂ ਦਾ ਪ੍ਰੋਸੈਸ, ਕ੍ਰਿਮੀਨਲ ਕੇਸ ਵੀ ਚੱਲ ਰਿਹਾ। ਨਿਊਜ਼ੀਲੈਂਡ ਦਾ ਅਸੀਂ ਦੱਸਿਆ ਕਿ ਵੀ ਉਸਨੇ ਉਸ ਜਿਹੜਾ FTA ਦੀ ਪਰਵਾਹ ਨਹੀਂ ਕੀਤੀ, ਫ੍ਰੀ ਟ੍ਰੇਡ ਐਗਰੀਮੈਂਟ ਦੀ, ਰਾਦਰ ਉਹਨਾਂ ਨੇ ਇਸ ਮੁੱਦੇ ਤੇ ਸਟੈਂਡ ਲਿਆ। UK ਵੱਲੋਂ ਕਿਉਂਕਿ ਜਦੋਂ ਤੱਕ ਤਾਂ ਕੰਜ਼ਰਵੇਟਿਵ ਪਹਿਲਾਂ ਵੀ ਬੈਠੇ ਰਹੇ, ਔਰ ਰਿਸ਼ੀ ਸੂਨਕ ਜਿਹੜਾ ਬਿਲਕੁਲ RSS ਦਾ ਟੁਚਾ ਜਿਸ ਨੂੰ ਪੂਰਾ ਉਹਨਾਂ ਨੇ ਬਿਲਡ ਕੀਤਾ, ਔਰ ਉਹਨੂੰ ਰਿਸ਼ੀ ਸੂਨਕ ਨੂੰ ਪ੍ਰਾਈਮ ਮਿਨਿਸਟਰ ਬਣਾਉਣ 'ਚ ਖਾਸ ਤੌਰ 'ਤੇ ਜਦੋਂ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਮੁਕਾਬਲਾ ਚੱਲ ਰਿਹਾ ਸੀ, ਬੀਬੀ ਇੱਕ ਲਿਜ਼ ਸੀ ਦੂਜੇ ਪਾਸੇ, ਤੇ ਜਿਹੜਾ ਹਾਊਸ ਆਫ ਲਾਰਡਸ ਦੇ ਵਿੱਚ ਜਿਸ ਨੂੰ ਰਾਮੀ ਰੇਂਜਰ RANGR, ਪਰ ਮੈਨੂੰ ਇਹ ਰੰਗੜ ਲੱਗਾ, ਮੈਂ ਕਿਹਾ ਵੀ ਇਹ ਪੰਜਾਬੀ ਪ੍ਰੋਨਾਂਸੀਏਸ਼ਨ ਇਹਦਾ ਰੰਗੜ ਵਧੀਆ, RANGR ਰੰਗੜ ਹੀ ਬਣਦਾ, ਕਿਉਂਕਿ ਜਦੋਂ ਅਸੀਂ ਰੰਗੜ ਦਾ ਜ਼ਿਕਰ ਕਰਦੇ ਹਾਂ ਤਾਂ ਸਾਡੇ ਸਾਹਮਣੇ ਮੱਸਾ ਰੰਗੜ ਆ ਜਾਂਦਾ, ਐਂਟਾਈ ਸਿੱਖ ਲਾਈਨ ਵਾਲਾ। ਔਰ ਕਿਉਂਕਿ ਹੁਣ ਇਹ ਸੱਚਮੁੱਚ ਹੀ ਜਿਹੜਾ ਇਹ ਲਾਰਡ ਹਾਊਸ ਆਫ ਲਾਰਡਸ ਉਹ ਵੀ ਇਹਨੇ ਲਾਰਡਸ਼ਿਪ ਬਾਏ ਕੀਤੀ, ਕਿਉਂਕਿ ਇਹਨੇ ਆਲਮੋਸਟ 8-10 ਸਾਲ ਦੇ ਪੀਰੀਅਡ 'ਚ 1.5 ਜਿਹੜਾ ਉਹ $1 ਮਿਲੀਅਨ ਜਿਹੜਾ ਉਹ ਡੋਨੇਟ ਕੀਤਾ ਕੰਜ਼ਰਵੇਟਿਵ ਪਾਰਟੀ ਨੂੰ, ਔਰ ਲਾਰਡ ਬਣ ਗਿਆ।
ਪਰ ਜਿੰਨਾ ਇਹਨੇ ਲਾਰਡ ਹੁੰਦਿਆਂ ਜਿੰਨਾ ਹਿੰਦੂਤਵਾ ਦੇ ਏਜੰਡੇ ਨੂੰ ਪ੍ਰਮੋਟ ਕੀਤਾ, ਰਿਸ਼ੀ ਸੁਨਕ ਨੂੰ ਪ੍ਰਾਈਮ ਮਿਨਿਸਟਰ ਬਣਾਉਣ 'ਚ ਇਹਦਾ ਬਹੁਤ ਵੱਡਾ ਰੋਲ ਸੀ। ਜਦੋਂ ਉਹਦਾ ਪਾਰਟੀ ਕੰਟੈਸਟ ਚੱਲ ਰਿਹਾ ਸੀ, ਉਹਨੇ ਕਿਹਾ ਓਪਨਲੀ ਟਵੀਟ ਕਰਕੇ ਇਹਨੇ ਲਾਰਡ ਰੰਗੜ ਨੇ ਕਿ ਜੇ ਜਿਹੜਾ ਰਿਸ਼ੀ ਸੁਨਕ ਨਾ ਪ੍ਰਾਈਮ ਮਿਨਿਸਟਰ ਬਣਿਆ ਤੇ ਬ੍ਰਿਟਿਸ਼ ਸੋਸਾਇਟੀ ਦੇ ਉੱਤੇ ਇਹ ਕਲੰਕ ਲੱਗ ਜਾਏਗਾ ਕਿ ਇਹ ਰੇਸਿਸਟ ਸੋਸਾਇਟੀ ਹੈ, ਕਿਉਂਕਿ ਰੇਸਿਜ਼ਮ ਦੀ ਵਜ੍ਹਾ ਕਰਕੇ, ਕਿਉਂਕਿ ਉਹ ਭਾਰਤੀ ਮੂਲ ਦਾ, ਜੇ ਉਹਨੂੰ ਨਾ ਬਣਾਇਆ ਗਿਆ। ਸੋ ਸਾਰੇ ਹੀ ਜਿਹੜੇ ਅੰਡਰਹੈਂਡ ਦੂਜੇ ਨੇ, ਔਰ ਇਹ ਜਿਹੜਾ ਇਸ ਨੂੰ ਲਾਰਡਸ਼ਿਪ ਵੀ ਮਿਲੀ 2015 'ਚ, ਔਰ ਤੁਸੀਂ ਦੇਖੋ 2014 'ਚ ਮੋਦੀ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਬਣਦਾ, ਮੋਦੀ ਦਾ ਯਾਰ ਗੁਜਰਾਤੀ। ਔਰ ਚਲੋ ਤੁਸੀਂ ਇੰਡੀਅਨ ਨੈਸ਼ਨਲਿਸਟ ਹੋ, ਇੰਡੀਆ ਦੇ ਤੁਸੀਂ ਇੰਟਰਸਟ ਨੂੰ ਪ੍ਰਮੋਟ ਕਰਦੇ ਹੋ, ਪਰ ਜਿਸ ਕਦਰ ਇਹ ਸਿੱਖਾਂ ਦੇ ਖਿਲਾਫ ਨਫ਼ਰਤ ਨਾਲ ਭਰਿਆ ਹੋਇਆ, ਮੁਸਲਮਾਨਾਂ ਦੇ ਖਿਲਾਫ, ਔਰ ਵਿਦਨ ਹਾਊਸ ਦਾ ਜੋ ਹਿੰਦੂਤਵਾ ਦਾ ਏਜੰਡਾ ਇਹ ਪ੍ਰਮੋਟ ਕਰਦਾ ਹੀ ਕਰਦਾ ਸੀ। ਪਰ ਜਦੋਂ ਵੀ ਕੋਈ ਸਿੱਖ ਇਸ਼ੂ ਔਰ ਖ਼ਾਸ ਤੌਰ 'ਤੇ ਖਾਲਿਸਤਾਨ ਦਾ ਮੁੱਦਾ ਕਿਤੇ ਵੀ ਆਇਆ, ਇਹ ਹਿੰਦੂਤਵੀ ਜਿਹੜੇ ਭਾਰਤ 'ਚ ਬੈਠੇ ਨੇ ਇਹਨੂੰ ਇਹ ਭੁੱਲ ਜਾਂਦਾ ਸੀ ਕਿ ਵੀ ਇਹ ਇੱਕ ਬ੍ਰਿਟਿਸ਼ ਸਿਟੀਜ਼ਨ ਹੀ ਨਹੀਂ ਹੈ। ਹਾਊਸ ਆਫ ਲਾਰਡਸ ਦੇ ਵਿੱਚ ਬੈਠਣਾ ਇੱਕ ਆਨਰ ਹੈ, ਔਰ ਇਕੱਲਾ ਉਹਨੂੰ ਇਹੀ ਨਹੀਂ ਕਿ ਵੀ ਉਹਨੇ ਲਾਰਡਸ਼ਿਪ ਆਪਣੀ ਡੋਨੇਸ਼ਨ ਨਾਲ ਬਾਏ ਕੀਤੀ ਸੀ, ਉਹਨੂੰ ਕਿੰਗ ਚਾਰਲਸ ਵੱਲੋਂ ਜਿਹੜਾ ਇੱਕ ਵੱਡਾ ਅਵਾਰਡ, ਜਿਹੜਾ ਖਿਤਾਬ, ਔਰ ਉਸ ਨੂੰ ਜਿਹੜਾ ਆਰਡਰ ਆਫ ਦਾ ਬ੍ਰਿਟਿਸ਼ ਐਮਪਾਇਰ, ਕਮਾਂਡਰ ਆਫ ਦਾ ਆਰਡਰ ਆਫ ਬ੍ਰਿਟਿਸ਼ ਐਮਪਾਇਰ, ਜਿਹਨੂੰ CBE ਅਵਾਰਡ ਕਹਿੰਦੇ ਨੇ, ਕਮਾਂਡਰ ਆਫ ਦਾ ਆਰਡਰ ਆਫ ਬ੍ਰਿਟਿਸ਼ ਐਮਪਾਇਰ। ਜੇ ਖਿਤਾਬਾਂ ਦੀ ਵੀ ਗੱਲ ਕਰੀਏ, ਕਿਉਂਕਿ ਇਹ ਵੀ ਜਦੋਂ ਤੁਸੀਂ ਬ੍ਰਿਟਨ ਦਾ ਜਾਂ ਬ੍ਰਿਟਿਸ਼ ਰੂਲ ਦੇ ਪੀਰੀਅਡ 'ਚ ਆਪਣੇ ਖਿੱਤੇ ਦੇ ਵਿੱਚ ਵੀ ਦੇਖੋ ਕਿ ਵੀ ਜਿਹੜੇ ਲੋਕ ਬਿਲਕੁਲ, ਜੇ ਉਹਨੂੰ ਸਾਦਾ ਪੰਜਾਬੀ 'ਚ ਸਮਝਾਉਣਾ ਹੋਏ, ਅੰਗਰੇਜ਼ੀ 'ਚ ਤਾਂ ਅਸੀਂ ਲਾਇਲਿਸਟ ਜਾਂ ਪੰਜਾਬੀ 'ਚ ਵਫਾਦਾਰ ਕਹਾਂਗੇ, ਪਰ ਇਹ ਵਫਾਦਾਰੀ ਤਾਂ ਜਿਹੜਾ ਜਿਸ ਮੁਲਕ ਦੇ ਵਿੱਚ ਜੰਮਦਾ ਉਹਦਾ ਉਸ ਮਿੱਟੀ ਦੇ ਨਾਲ ਹੁੰਦੀ ਹੈ, ਜਾਂ ਆਪਣੇ ਮਜ਼ਹਬ ਨਾਲ ਜਾਂ ਆਪਣੀਆਂ ਵੈਲਿਊਜ਼ ਨਾਲ ਹੁੰਦੀਆਂ ਨੇ। ਪਰ ਅੰਗਰੇਜ਼ਾਂ ਨੇ ਜਿਹੜਾ ਅਵਾਰਡ ਸਿਸਟਮ ਜਾਂ ਖਿਤਾਬ ਸਿਸਟਮ ਆਪਣੇ ਰਾਜ ਦੇ ਦੌਰਾਨ ਵੀ ਕਲੋਨੀਅਲ ਰੂਲ ਵੇਲੇ ਪ੍ਰਮੋਟ ਕੀਤਾ, ਉਹਨਾਂ ਲਈ ਜਿਹੜੇ ਪੂਛ ਹਿਲਾਉਂਦੇ ਨੇ। ਔਰ ਉਹਦੇ 'ਚ ਅਸੀਂ ਦੇਖਦੇ ਹਾਂ ਫਿਰ ਇਹਨਾਂ ਨੇ ਸਿੱਖਾਂ, ਹਿੰਦੂਆਂ, ਮੁਸਲਮਾਨਾਂ, ਜਿਹੜੇ ਇਹਨਾਂ ਦੇ ਖਾਸ ਤੌਰ 'ਤੇ ਜਗੀਰੂ ਲੋਕ ਸੀ, ਅਮੀਰ ਲੋਕ ਸੀ, ਜਿਹੜੇ ਆਪਣੀਆਂ ਜਾਇਦਾਦਾਂ ਬਚਾਉਣ ਲਈ ਜਾਂ ਆਪਣੀਆਂ ਜਿਹੜੀਆਂ ਰਾਇਲ ਆਨਰ ਉਹਨਾਂ ਨੂੰ ਮਿਲੇ ਹੋਏ ਸੀ, ਪ੍ਰਾਪਰਟੀਜ਼, ਉਹਨੂੰ ਬਚਾਉਣ ਲਈ ਬਿਲਕੁਲ ਅੰਗਰੇਜ਼ਾਂ ਦੇ ਕੁੱਤੇ ਬਣੇ ਹੋਏ ਸੀ। ਸੋ ਹਿੰਦੂਆਂ ਦੇ ਵਿੱਚ ਜਿਹੜਾ ਵੱਡੇ ਲੈਵਲ ਦਾ ਇਹਨਾਂ ਦਾ ਪੂਛ ਹਿਲਾਉਣ ਵਾਲਾ ਸੀ, ਉਹਨੂੰ ਰਾਏ ਬਹਾਦਰ ਦਾ ਖਿਤਾਬ ਦਿੱਤਾ ਜਾਂਦਾ ਸੀ। ਔਰ ਇਸੇ ਤਰ੍ਹਾਂ ਜਿਹੜਾ ਮੁਸਲਮਾਨਾਂ ਦੇ ਵਿੱਚ ਵੱਡਾ ਜ਼ਿਮੀਦਾਰ ਜਾਂ ਵੱਡਾ ਜਗੀਰੂ ਸੀ, ਉਹਨੂੰ ਖਾਨ ਬਹਾਦਰ। ਔਰ ਇਵੇਂ ਹੀ ਜਿਹੜੇ ਸਿੱਖ ਰਾਜ ਆਉਣ ਤੋਂ ਬਾਅਦ ਲਾਹੌਰ ਦਰਬਾਰ ਦੇ ਸਰਦਾਰ, ਜਿਨ੍ਹਾਂ 'ਚ ਬਿਕਰਮ ਮਜੀਠੀਏ ਦਾ ਟੱਬਰ, ਔਰ ਇਹ ਸਾਰੇ ਹੀ 2 ਟੱਬਰਾਂ ਨੂੰ ਛੱਡ ਕੇ ਸ਼ਾਮ ਸਿੰਘ ਅਟਾਰੀ ਵਾਲਾ ਦਾ ਔਰ ਜਨਰਲ ਹਰੀ ਸਿੰਘ ਨਲੂਆ ਦਾ, ਬਾਕੀ ਸਾਰਾ ਲਾਹੌਰ ਦਰਬਾਰ ਦੇ ਜਿਹੜੇ ਸਰਦਾਰ ਸੀ ਕੋਰਟ ਦੇ, ਸਭ ਅੰਗਰੇਜ਼ਾਂ ਦੇ ਕੁੱਤੇ ਵਿਦਨ ਮਿੰਟਸ ਬਣਨ ਨੂੰ ਤਿਆਰ ਹੋ ਗਏ ਸੀ। ਉਹਨਾਂ ਨੂੰ ਸਰਦਾਰ ਬਹਾਦਰ ਦਾ ਖਿਤਾਬ। ਇਸ ਤੋਂ ਇਲਾਵਾ ਬਾਅਦ ਦੇ ਵਿੱਚ ਉਹਨਾਂ ਨੇ ਸਰ, ਔਰ ਇਸੇ ਤਰ੍ਹਾਂ ਫੌਜ ਦੇ ਵਿੱਚ ਵਿਕਟੋਰੀਆ ਕ੍ਰਾਸ ਤਾਂ ਬਹੁਤ ਬਾਅਦ 'ਚ ਉਹਨਾਂ ਨੇ ਦੇਣਾ ਸ਼ੁਰੂ ਕੀਤਾ। ਫੌਜ ਦੇ ਵਿੱਚ ਵੱਡੇ ਵੱਡੇ ਇਸ ਕਿਸਮ ਦੇ ਸੀ ਜਿਹੜੇ ਕਿ ਜੀ ਬੜੀ ਬਹਾਦਰੀ ਕੀਤੀ, ਜ਼ਮੀਨਾਂ ਵੀ ਦਿੰਦੇ ਸੀ ਜੀ, ਇੰਨੇ ਮੁਰੱਬੇ ਬਹਾਦਰੀ ਦੇ, ਤੇ ਫਰਾਣਾ ਢਿਮਕਾਏ ਸਾਰਾ ਪਾਰਟ ਰਿਹਾ। ਸੋ ਇਵੇਂ ਹੀ ਈਵਨ ਉਹ ਜਿਹੜਾ ਸਾਰਾ ਸਿਸਟਮ ਹੈ, ਉਹ ਬ੍ਰਿਟਨ ਦੇ ਵਿੱਚ ਵੀ ਜਿਹੜੇ ਜਿਸ ਲੈਵਲ ਦੇ ਉੱਤੇ ਕਰਾਊਨ ਨੂੰ, ਕਿਉਂਕਿ ਇਹ ਕਿੰਗ ਵੱਲੋਂ ਹੀ ਇਸ ਲੈਵਲ ਦਾ ਅਵਾਰਡ ਦਿੱਤਾ ਜਾਂਦਾ, ਹਾਲਾਂਕਿ ਲੋਅਰ ਲੈਵਲ ਦੇ ਉੱਤੇ ਇੱਕ ਹੋਰ ਅਵਾਰਡ OBE ਹੈ, ਆਰਡਰ ਆਫ ਦਾ ਬ੍ਰਿਟਿਸ਼ ਐਮਪਾਇਰ। ਔਰ ਇਹ ਖਾਸ ਤੌਰ 'ਤੇ ਨਵੀਂ ਸੈਂਚੁਰੀ ਵੇਲੇ, ਨਵੇਂ ਮਿਲੇਨੀਅਮ ਵੇਲੇ, ਨਵਾਂ ਜਦੋਂ ਬਾਦਸ਼ਾਹ ਬਣਦਾ ਹੈ, ਉਦੋਂ ਇਹ ਪੂਰਾ ਉਹਨਾਂ ਦੀ ਭਰਮਾਰ ਹੁੰਦੀ ਹੈ। ਹੁੰਦਾ ਤਾਂ ਇਹ ਆਨਰੇਰੀ ਹੈ ਅਵਾਰਡ, ਲੇਕਿਨ ਇਹ ਫਿਰ ਆਪਣੇ ਉਸ ਖਾਸ ਸੱਦੇ ਦੇ ਉੱਤੇ ਪਾਰਟੀਆਂ 'ਚ ਵੀ ਸ਼ਾਮਲ ਹੁੰਦੇ ਨੇ, ਬਲੈਕ ਟਾਈ ਡਿਨਰ ਵੀ ਕਰਦੇ ਨੇ, ਔਰ ਦੂਸਰੇ ਵੀ। ਔਰ ਇਹ ਦੱਸਣ ਦੇ ਲਈ ਹੁੰਦਾ ਹੈ ਕਿ ਜੀ ਅਸੀਂ ਬੜੇ ਤੁਹਾਡੇ ਵਫਾਦਾਰ हैं और ਅਸੀਂ ਬੜੇ ਖਿਦਮਤਗਾਰ हैं। ਇਸ ਕਿਸਮ ਦਾ ਇੱਕ ਕਮਾਂਡਰ ਆਫ ਦਾ ਆਰਡਰ ਆਫ ਬ੍ਰਿਟਿਸ਼ ਐਮਪਾਇਰ CBE ਅਵਾਰਡ ਜਿਹੜਾ ਇਹਨੂੰ ਲਿਆ ਹੋਇਆ ਸੀ ਪੈਸੇ ਦੇ ਕੇ, ਜੇ ਲਾਰਡਸ਼ਿਪ ਪੈਸੇ ਦੇ ਕੇ ਮਿਲਦੀ ਹੈ। ਤੇ ਉਹ ਹੁਣ ਗੱਲ ਇਹ ਨਹੀਂ ਹੁੰਦੀ ਵੀ ਅਵਾਰਡ ਦੇ ਨਾਲ ਕਿਹੜਾ ਵਾਧੂ ਫੁੱਲ ਲੱਗ ਜਾਂਦੇ ਨੇ। ਇਸ ਕਿਸਮ ਦੇ ਵੈਸੇ ਹੀ ਕਰਪਟ ਕਿਸਮ ਦੇ ਲੋਕ ਹੁੰਦੇ ਨੇ ਜਿਹੜੇ ਇਸ ਹੱਦ ਤੱਕ ਪਹੁੰਚਦੇ ਨੇ। ਪਰ ਜਦੋਂ ਤੁਸੀਂ ਕਿਸੇ ਤੋਂ ਦਿੱਤੀ
ਚੀਜ਼ ਖੋਹਦੇ ਹੋ। ਹੁਣ ਇੱਕ ਪਾਸੇ ਅਵਾਰਡ ਹੁੰਦੇ ਸੀ ਜਾਂ ਇੱਕ ਸੀ ਕਿ ਜਿਹੜੇ ਅਵਾਰਡੀ ਨੇ ਜਿਨ੍ਹਾਂ ਨੂੰ ਅਵਾਰਡ ਮਿਲੇ, ਕਦੇ ਕੋਈ ਐਸਾ ਕ੍ਰਾਈਸਿਸ ਆਇਆ ਤੇ ਉਹਨਾਂ ਨੂੰ ਲੱਗਦਾ ਸੀ ਕਿ ਵੀ ਨਹੀਂ ਅਸੀਂ ਇਹ ਸ਼ੋਅ ਕਰਨਾ ਵੀ ਅਸੀਂ ਐਗਰੀ ਨਹੀਂ ਕਰਦੇ, ਤੇ ਉਹ ਅਵਾਰਡ ਵਾਪਸ ਕਰ ਦਿੰਦੇ ਸੀ ਔਰ ਉਹ ਐਲਾਨ ਕਰਦੇ ਸੀ। ਜਿਵੇਂ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਤੇ ਰਵਿੰਦਰਨਾਥ ਟੈਗੋਰ ਜਿਹਨੂੰ ਸਰ ਦਾ ਅਵਾਰਡ ਦਿੱਤਾ ਹੋਇਆ ਸੀ, ਉਹ ਆਪਣੇ ਨਾਲ ਸਰ ਲਿਖਦਾ ਸੀ, ਉਹਨੇ ਉਹ ਜਿਹੜੀ ਸਾਈਟੇਸ਼ਨ ਔਰ ਅਵਾਰਡ ਜਾਂ ਮੈਡਲ ਉਹ ਵਾਪਸ ਕਰਤਾ ਸੀ ਕਿ ਜੀ ਅਸੀਂ ਨਹੀਂ। ਇਸੇ ਤਰ੍ਹਾਂ ਆਜ਼ਾਦ ਜਿਹਨੂੰ 47 ਦੀ ਡਿਵੀਜ਼ਨ ਤੋਂ ਬਾਅਦ ਜਿਹੜੇ ਦੋ ਮੁਲਕ ਪਾਕਿਸਤਾਨ ਭਾਰਤ ਬਣੇ, ਭਾਰਤ ਨੇ ਆਪਣੇ ਜਿਹੜੇ ਨੇ ਇੱਕ ਤਾਂ ਫੌਜੀ ਅਵਾਰਡ ਨੇ ਜਿਨ੍ਹਾਂ ਦੇ ਵਿੱਚ ਵੀਰ ਚੱਕਰ, ਮਹਾਵੀਰ ਚੱਕਰ, ਪਰਮਵੀਰ ਚੱਕਰ ਇਹ ਸਾਰੇ ਨੇ, ਪਰ ਦੂਸਰੇ ਪਾਸੇ ਸਿਵਿਲੀਅਨ ਦੇ ਵਿੱਚ ਵੀ ਉਹਨਾਂ ਨੇ ਪਦਮ ਸ਼੍ਰੀ, ਪਦਮ ਵਿਭੂਸ਼ਣ, ਪਦਮ ਭੂਸ਼ਣ ਤੇ ਭਾਰਤ ਰਤਨ ਇਹ ਅਵਾਰਡ ਕੱਢੇ। ਸੋ ਅਸੀਂ ਦੇਖਦੇ ਹਾਂ ਕਿ ਜਦੋਂ ਜੂਨ 84 ਦਾ ਘੱਲੂਘਾਰਾ ਵਾਪਰਦਾ ਹੈ ਤੇ ਜਿਨ੍ਹਾਂ ਨੇ ਆਪਣੇ ਅਵਾਰਡ ਵਾਪਸ ਕੀਤੇ, ਖੁਸ਼ਵੰਤ ਸਿੰਘ ਨੇ ਪਦਮ ਭੂਸ਼ਣ ਕੀਤਾ, ਇਵੇਂ ਹੀ ਜਿਹੜਾ ਡਾਕਟਰ ਗੰਡਾ ਸਿੰਘ ਹਿਸਟੋਰੀਅਨ ਨੇ ਕੀਤਾ ਪਦਮ ਸ਼੍ਰੀ, ਭਗਤ ਪੂਰਨ ਸਿੰਘ ਪਿੰਗਲਵਾੜਾ ਨੇ ਕੀਤਾ, ਸਾਧੂ ਸਿੰਘ ਹਮਦਰਦ ਅਜੀਤ ਵਾੜੇ ਉਹਨਾਂ ਨੇ ਕੀਤਾ, ਹੋਰ ਵੀ ਹੋਣਗੇ ਮੇਰੇ ਇੱਕਦਮ ਨਾਂ 'ਚ ਯਾਦ 'ਚ ਨਹੀਂ ਆ ਰਹੇ। ਸੋ ਇਹ ਤਾਂ ਫਿਰ ਨਿਊਜ਼ ਬਣ ਜਾਂਦੀ ਸੀ ਤੇ ਇਹ ਦੱਸਦੇ ਸੀ ਕਿ ਵੀ ਭਾਵੇਂ ਇਹਨਾਂ ਨੂੰ ਨਵਾਜਿਆ ਗਿਆ ਸੀ, ਪਰ ਜਦੋਂ ਮੌਕਾ ਆਇਆ ਉਹਨਾਂ ਨੇ ਦੱਸਦਾ ਜਿਹੜੇ ਸਿੱਖਾਂ ਨੇ ਜੂਨ 84 'ਚ ਅਵਾਰਡ ਮੋੜੇ ਕਿ ਭਾਈ ਅਸੀਂ ਆਪਣੀ ਕੌਮ ਦੇ ਨਾਲ ਖੜੇ। ਦੂਸਰਾ ਹਿੱਸਾ ਹੁੰਦਾ ਵੀ ਜਿਨ੍ਹਾਂ ਨੇ ਅਵਾਰਡ ਦਿੱਤਾ ਉਹਨਾਂ ਨੂੰ ਲੱਗਦਾ ਨਹੀਂ ਤੁਸੀਂ ਤਾਂ ਜੋ ਇਹਦੇ ਕਾਬਲ ਹੀ ਨਹੀਂ ਸੀ ਔਰ ਅਸੀਂ ਇਹ ਤੁਹਾਡੇ ਤੋਂ ਵਾਪਸ ਲੈ ਰਹੇ ਹਾਂ। ਇਹ ਸਭ ਤੋਂ ਵੱਡੀ ਹਿਊਮਿਲੇਸ਼ਨ ਔਰ ਇਨਸਲਟ ਹੁੰਦੀ ਹੈ। ਔਰ ਜੋ ਕੁਝ ਇਸ ਲਾਰਡ ਰੰਗੜ ਦੇ ਨਾਲ ਹੋਇਆ ਇਹ, ਔਰ ਉਸ ਪੀਰੀਅਡ 'ਚ ਹੁਣ 10 ਸਾਲ ਤੱਕ ਕੰਜ਼ਰਵੇਟਿਵ ਪਾਰਟੀ ਨੇ ਪੂਰੀਆਂ ਜਿਹੜੀਆਂ ਨੇ ਉਹ ਚੰਮਦੀਆਂ ਚਲਾਈਆਂ, ਉਹਨਾਂ 'ਚ ਵੀ ਰਿਸ਼ੀ ਸੂਨਕ ਔਰ ਪ੍ਰੀਤੀ ਪਟੇਲ ਔਰ ਲਾਰਡ ਰੰਗੜ ਔਰ ਇਹਨਾਂ ਨੇ ਜੋ ਸਿੱਖ ਵਿਰੋਧੀ ਲਾਈਨ ਲਈ, ਈਵਨ ਰਿਸ਼ੀ ਸੂਨਕ ਦੀ ਸਰਕਾਰ ਦੇ ਵੇਲੇ 1 ਲੱਖ ਪਾਉਂਡ ਇਸ ਲਈ ਸਾਈਡ ਤੇ ਰੱਖ ਲਿਆ ਗਿਆ ਕਿ ਸਿੱਖਾਂ ਨੂੰ ਜਿਹੜਾ ਉਹ ਹੰਟ ਕਰਨਾ ਜਿਹੜੇ ਖਾਲਿਸਤਾਨੀ ਨੇ ਇਸ ਲੈਵਲ ਤੱਕ। ਔਰ ਉਹ ਰਿਸ਼ੀ ਸੂਨਕ ਤਾਂ ਇੱਕ ਪ੍ਰੋਟੇਜੇ ਸੀ RSS ਦਾ, ਮੇਨ ਜਿਹੜੀ ਡਰਾਈਵਿੰਗ ਫੋਰਸ ਉੱਥੇ ਇਹ ਰਾਮ ਰੰਗੜ ਜਿਹੜਾ ਇਹ ਸੀ, ਔਰ ਇਹਨਾਂ ਹੀ ਪ੍ਰੀਤੀ ਪਟੇਲ ਜਾਂ ਦੂਜੇ ਵੀ ਉਹਨਾਂ ਦਾ ਵੀ ਮੈਂਟੋਰ ਇਹੀ ਸੀ। ਉਹਨੇ ਇੰਨਾ ਹੰਕਾਰਿਆ ਹੋਇਆ ਸੀ ਔਰ ਮੋਦੀ ਦੀ ਵਿਜ਼ਿਟ ਦੇ ਵੇਲੇ ਜਾਂ ਦੂਜੇ ਵੀ ਉਹ ਇਵੇਂ ਹੀ UK ਨੂੰ ਰਨ ਕਰਦਾ ਸੀ ਜਿਵੇਂ ਕਿ ਵੀ ਉਹ ਮੋਦੀ ਔਰ RSS ਭਾਰਤ ਦੇ ਵਿੱਚ ਰਨ ਕਰਦੇ ਨੇ। ਔਰ ਇਸ ਦੌਰ ਦੇ ਵਿੱਚ ਫਿਰ ਜਿਹੜੇ ਬੰਦੇ ਹੰਕਾਰੇ ਜਾਂਦੇ ਨੇ ਉਹਨਾਂ ਨੂੰ ਵਿਦਨ ਕਮਿਊਨਿਟੀ ਵੀ ਜਿਹੜੇ ਕੋਈ ਕ੍ਰਿਟਿਕ ਹੁੰਦੇ ਨੇ ਉਹ ਚੰਗੇ ਨਹੀਂ ਲੱਗਦੇ। ਹੁਣ ਇਸੇ ਤਰ੍ਹਾਂ ਇੱਕ ABC ਨਿਊਜ਼ ਦੀ ਜਰਨਲਿਸਟ ਪੂਨਮ ਜੋਸ਼ੀ ਜਿਸ ਨੇ ਇਸ ਨੂੰ ਜਿਹੜਾ ਇਸ ਨੇ ਰੰਗੜ ਨੇ ਉਹਨੂੰ ਬਹੁਤ ਜ਼ਲੀਲ ਕੀਤਾ। ਦੀਵਾਲੀ ਦੇ ਮੌਕੇ ਦੇ ਉੱਤੇ ਵੀ ਜਦੋਂ ਕੋਈ ਫੰਕਸ਼ਨ ਸੀ ਉਹਦੇ 'ਚ ਉਸ ਦਾ ਕਿ ਵੀ ਉਹਦੀ ਪਰਵਰਿਸ਼ ਬਹੁਤ ਮਾੜੀ ਹੋਈ ਹੈ, ਉਹ ਘਟੀਆ ਹੈ, ਦਿਸ ਦੈਟ ਟਵੀਟ ਵੀ ਦੂਜੇ ਤੀਜੇ ਵੀ ਇਸ ਕਿਸਮ ਦੇ, ਕਿਉਂਕਿ ਉਹ ਕ੍ਰਿਟਿਕ ਸੀ। ਉਹ ਕਹਿੰਦੇ ਸੀ ਵੀ ਇਹ ਰਾਮ ਰੰਗੜ ਇਹ ਸਾਡੀ ਸਮੁੱਚੀ ਹਿੰਦੂ ਕਮਿਊਨਿਟੀ ਨੂੰ ਰਿਪਰੈਜ਼ੈਂਟ ਨਹੀਂ ਕਰਦਾ, ਇਹ ਤਾਂ ਕਲੰਕ ਹੈ ਮੱਥੇ ਦੇ ਉੱਤੇ ਸਾਡੀ ਕਮਿਊਨਿਟੀ ਦੇ। ਔਰ ਇਹਨੇ ਉਸ ਨੂੰ ਬਹੁਤ ਜ਼ਿਆਦਾ ਡੈਨੀਗ੍ਰੇਟ ਕੀਤਾ। ਔਰ ਇਸ ਮੁੱਦੇ ਦੇ ਉੱਤੇ ਫਿਰ ਕਿਉਂਕਿ ਜਦੋਂ ਇਸ ਜਰਨਲਿਸਟ ਸੀ ਉਹ ਜਰਨਲਿਸਟਾਂ ਨੇ ਵੀ ਇਸ ਮੁੱਦੇ ਨੂੰ ਚੁੱਕਿਆ ਔਰ ਇਸ ਦੇ ਉੱਤੇ ਫਿਰ ਇੱਕ ਪੂਰੀ ਜਿਹੜੀ ਹੈ ਇਨਕੁਆਇਰੀ ਵੀ ਹੋਈ। ਇਨਕੁਆਇਰੀ ਕਮੇਟੀ ਦੇ ਵਿੱਚ ਜਿਹੜਾ ਉਹਨਾਂ ਨੇ ਇਸ ਨੂੰ ਦੋਸ਼ੀ ਮੰਨਿਆ ਸੀ ਔਰ ਇਹ ਜਿਹੜਾ ਰਿਸ਼ੀ ਸੂਨਕ ਦੇ ਕੈਂਪੇਨ ਨੂੰ ਇਹਨੇ ਹੀ ਰਨ ਕੀਤਾ ਜਿਵੇਂ ਮੈਂ ਕਿਹਾ 2022 'ਚ। ਔਰ ਫਿਰ ਜਿਹੜੀ ਇੱਕ ਇਹਨੇ ਕੰਪਲੇਨ ਕੀਤੀ ਬੀਬੀ ਪੂਨਮ ਜੋਸ਼ੀ ਨੇ ਤੇ ਹਾਊਸ ਆਫ ਲਾਰਡ ਸਟੈਂਡਰਡਸ ਕਮੇਟੀ ਦੇ ਸਾਹਮਣੇ ਇਸ ਦੀ ਇਨਵੈਸਟੀਗੇਸ਼ਨ ਹੋਈ ਔਰ ਉਹਦੇ 'ਚ ਆਇਆ ਕਿ ਵੀ ਉਹਨੇ ਬੁਲੀ ਔਰ ਹਰਾਸ ਕੀਤਾ, ਪਰਸਿਸਟੈਂਟਲੀ ਅੰਡਰਮਾਈਨਿੰਗ, ਹਿਊਮਿਲੇਟਿੰਗ ਐਂਡ ਡੈਨੀਗ੍ਰੇਟਿੰਗ ਦਾ ਜਰਨਲਿਸਟ ਐਂਡ ਕੁਐਸਚਨਿੰਗ ਹਰ ਸਟੇਟਸ ਐਂਡ ਅਪਬ੍ਰਿੰਗਿੰਗ। ਇਹ ਉਹਦੇ 'ਤੇ ਚਾਰਜ ਸੀ। ਔਰ ਇਸ ਕਮੇਟੀ ਨੇ ਫਿਰ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਸੀ ਕਿ ਵੀ ਇਹ ਜਿਹੜਾ ਇਹਨੇ ਜੋਸ਼ੀ ਨੇ ਵਾਕਿਆ ਹੀ ਵਾਇਲਾਈਕ ਜਿਹੜਾ ਉਹ ਜੋਸ਼ੀ ਭਾਵੇਂ ਉਹਦੇ ਤੋਂ ਅਪਸੈਟ ਸੀ ਪੂਨਮ ਤੋਂ, ਇਹ ਜਿਹੜਾ ਲਾਰਡ ਰੰਗੜ ਹੈ ਪੂਨਮ ਜੋਸ਼ੀ ਤੋਂ, ਪਰ ਉਹਦਾ ਜਿਹੜਾ ਕੰਡਕਟ ਸੀ ਉਹ ਜੈਨੂਇਨ ਨਹੀਂ ਸੀ ਔਰ ਉਸ ਨੇ ਜਿਹੜੀ ਗਰਮ ਹੈ ਇਸ ਸੌਦੇ ਦੀ ਉਸ ਨੂੰ ਠੇਸ ਪਹੁੰਚਾਈ ਹੈ। ਔਰ ਪਰ ਉਹਨਾਂ ਨੇ ਕਿਹਾ ਵੀ ਜੋ ਕੁਛ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਐਕਸਚੇਂਜ ਕਰਦਾ ਰਿਹਾ ਉਹ ਠੀਕ ਨਹੀਂ ਸੀ। ਸੋ ਇਸ 'ਤੇ ਫਿਰ ਇੱਕ ਦੂਜੇ ਤੋਂ ਮਾਫੀ ਮੰਗ ਕੇ ਜਿਹੜਾ
ਇਹ ਛੁਟਕਾਰਾ ਹੋਣ ਦੀ ਲਾਈਨ ਆਈ। ਸੋ ਆਲਰੇਡੀ ਇਹ ਜਿਹੜੀ ਹਾਊਸ ਐਥਿਕਸ ਕਮੇਟੀ ਹੈ ਸਟੈਂਡਰਡ ਕਮਿਸ਼ਨ ਦੀ, ਉਹਨਾਂ ਨੇ ਇਸ ਨੂੰ ਜਿਹੜਾ ਡੈਨੀਗ੍ਰੇਟ ਕੀਤਾ ਸੀ ਕਿ ਵੀ ਇਹ ਜਿਹੜਾ ਇਹਦੀਆਂ ਕਰਤੂਤਾਂ ਠੀਕ ਨਹੀਂ ਨੇ। ਪਰ ਇਹਨੇ ਜਿਸ ਅੰਦਾਜ਼ ਦੇ ਵਿੱਚ ਫਿਰ ਅੱਡ-ਅੱਡ ਮੁੱਦਿਆਂ ਦੇ ਉੱਤੇ ਸੋਸ਼ਲ ਮੀਡੀਆ 'ਤੇ ਜਾ ਕੇ ਸਿੱਖਾਂ ਦੇ ਖਿਲਾਫ ਲਿਖਣਾ, ਮੁਸਲਮਾਨਾਂ ਦੇ ਪਾਕਿਸਤਾਨੀਆਂ ਦੇ ਖਿਲਾਫ ਲਿਖਣਾ, ਇਸ ਦੇ ਉੱਤੇ ਫਾਈਨਲੀ ਜਿਹੜਾ ਕਿ ਔਰ ਇਹ ਖਬਰ ਹੀ ਜਦੋਂ ਇਹ ਟਾਈਟਲ ਹੈ ਕਿੰਗ ਹੀ ਵਾਪਸ, ਕਿੰਗ ਦੇ ਨਾਂ 'ਤੇ ਹੀ ਵਾਪਸ ਲਿਆ ਜਾਂਦਾ ਹੈ। ਔਰ ਇਹ ਖਬਰ ਜਿਹੜੀ ਸੀ ਕਿ ਵੀ ਲਾਰਡ ਰੈਮੀ ਰੰਗੜ ਸਟ੍ਰਿਪਡ ਆਫ his CBE by the king over harassment of journalists and derogatory comments about Sikhs and Pakistanis। ਕਿ ਵੀ ਇਹਦੇ ਜੋ ਇਹਨੇ ਕਮੈਂਟ ਕੀਤੇ ਸਿੱਖਾਂ ਪਾਕਿਸਤਾਨੀਆਂ ਤੇ, ਔਰ ਉਸ ਤੋਂ ਪਹਿਲਾਂ ਜਿਹੜੀ ਉਹਨੇ ਕਮੇਟੀ ਨੇ ਐਥਿਕਸ ਕਮੇਟੀ ਨੇ ਪੂਨਮ ਜੋਸ਼ੀ ਦੇ ਮਾਮਲੇ ਦੇ ਵਿੱਚ ਇਹ ਸਾਰਿਆਂ ਨੂੰ ਦਿੱਤਾ। ਔਰ ਇਹਦੇ ਨਾਲ ਹੀ ਦਾ ਇੱਕ ਹੋਰ ਛੋਟਾ ਜਮੂਰਾ ਅਨਿਲ ਭਨੋਟ, ਜਿਹਨੂੰ ਇੱਕ ਹੋਰ ਅਵਾਰਡ ਮਿਲਿਆ ਹੋਇਆ ਸੀ OBE ਆਰਡਰ ਆਫ ਦਾ ਬ੍ਰਿਟਿਸ਼ ਐਮਪਾਇਰ, ਉਹਨੂੰ ਵੀ ਸਟ੍ਰਿਪ ਆਫ ਕੀਤਾ ਗਿਆ ਉਹਦੇ ਕੰਡਕਟ ਕਰਕੇ। ਉਹ ਵੀ ਪੂਰਾ ਹਿੰਦੂਤਵਾ ਦਾ ਝੰਡਾ ਬਰਦਾਰ, ਔਰ ਇਹ ਈਵਨ ਜਿਹੜੀਆਂ ਮੇਜਰ ਖਬਰਾਂ ਦੇ ਨਾਲ ਈਵਨ ਟ੍ਰਿਬਿਊਨ ਦੇ PTI ਇਹਨਾਂ ਦੀ ਪ੍ਰੈਸ ਟਰਸਟ ਆਫ ਇੰਡੀਆ ਨੇ ਇਸ ਖਬਰ ਨੂੰ ਪ੍ਰੋਮੀਨੈਂਟ ਨਾਲ ਛਾਪਿਆ। ਔਰ ਭਨੋਟ ਬਾਰੇ ਵੀ ਉਹਨਾਂ ਨੇ ਕਿਹਾ ਕਿ for teacher committee's decision this week also covers Anil Kumar Panote, who was conferred an OBE, Order of British Empire, for service to the Hindu community and interfaith relations in the late Queen's birthday honours in June 2010. ਇਹਨੂੰ ਅਨਿਲ ਭਨੋਟ ਨੂੰ ਵੀ 2010 ਦੇ ਵਿੱਚ ਇਹ ਅਵਾਰਡ ਦਿੱਤਾ ਗਿਆ ਸੀ। ਹੁਣ ਉਹਨਾਂ ਨੇ ਕਿਹਾ ਕਿ the king has directed that the appointment of Anil Kumar Panote to be an officer of the Civil Division of Most Excellent Order of British Empire dated 12th June 2010 shall be cancelled and annulled, and that his name shall be erased from the register of the said order. So Anil Kumar Port ਤੋਂ ਉਹਨਾਂ ਨੇ OBE ਦਾ ਟਾਈਟਲ ਖੋਹ ਲਿਆ। ਇਸ ਰੰਗੜ ਤੋਂ ਉਹਨਾਂ ਨੇ ਕਮਾਂਡਰ ਆਫ ਦਾ ਆਰਡਰ ਆਫ ਬ੍ਰਿਟਿਸ਼ ਐਮਪਾਇਰ CBE ਦਾ ਟਾਈਟਲ ਖੋਇਆ। ਔਰ ਇਹ ਮੈਂ ਸਮਝਦਾ ਵੀ ਆਪਣੇ ਆਪ 'ਚ ਬਹੁਤ ਵੱਡੀ, ਅੱਜ ਜਦੋਂ ਮੈਂ ਸਵੇਰੇ ਵੀ ਖਬਰ ਦੇਖੀ, ਮੈਂ ਕਿਹਾ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਵੀ ਇਹ ਜਦੋਂ ਸਿੱਖਾਂ ਦੇ ਉੱਤੇ ਇਹਨਾਂ ਨੇ 40 ਸਾਲ ਪਹਿਲਾਂ ਟੋਟਲ ਵਾਰ ਡਿਕਲੇਅਰ ਕੀਤੀ ਤਾਂ ਅਸੀਂ ਕਿ ਮਸਲ ਕੇ ਰੱਖ ਦਿਆਂਗੇ, ਦੂਜੇ ਚੁੱਕਣ ਨਹੀਂ ਦਿਆਂਗੇ, ਸਿਰ ਨਹੀਂ ਚੁੱਕਣ ਦਿਆਂਗੇ। ਪਰ ਸਿੱਖਾਂ ਨੇ ਦੱਸ ਦਿੱਤਾ ਹੈ 40 ਸਾਲ ਭਾਵੇਂ ਸਾਡੀਆਂ 2 ਨਸਲਾਂ ਇਹਨਾਂ ਨੇ, ਇੱਕ ਨਸਲ ਮਾਰੀ, ਇੱਕ ਡਰੱਗਸ ਦੇ ਹਵਾਲੇ ਕੀਤੀ, ਤੀਜੀ ਉੱਥੋਂ ਭੱਜਣ 'ਤੇ ਮਜਬੂਰ ਕੀਤਾ। ਪਰ ਡਾਇਸਪੋਰਾ ਸਿੱਖਾਂ ਨੇ ਦੱਸ ਦਿੱਤਾ ਕਿ ਭਾਈ ਤੁਹਾਡਾ ਪੰਗਾ ਜਿਸ ਕੌਮ ਦੇ ਨਾਲ ਹੁਣ ਪਿਆ, ਅਸੀਂ ਤਾਂ ਇੱਕ ਪੂਰੀ ਸਦੀ ਲੜੇ ਹੈ ਮੁਗਲਾਂ ਦੇ ਨਾਲ ਵੀ, ਦਰਾ ਖੈਬਰ ਪਾਰ ਦੇ ਧਾੜਵੀਆਂ ਨਾਲ ਵੀ, ਤੇ ਅਲਟੀਮੇਟਲੀ ਅਸੀਂ ਉਸ ਧਰਤੀ ਦੇ ਉੱਤੇ ਸੱਚ ਹੱਕ ਇਨਸਾਫ ਦਾ ਰਾਜ ਕਾਇਮ ਕੀਤਾ ਸੀ। ਸੋ ਮੈਂ ਸਮਝਦਾ ਵੀ ਇਹ ਭਾਵੇਂ ਨਿਊਜ਼ੀਲੈਂਡ ਹੋਏ, ਅਮਰੀਕਾ ਕੈਨੇਡਾ ਦੇ ਹਵਾਲੇ ਨਾਲ ਅੱਜ ਭਾਰਤ ਬਿਲਕੁਲ ਉਸ ਲਾਈਨ ਦੇ ਉੱਤੇ ਆ ਕੇ ਖੜਾ ਹੈ ਜਿੱਥੇ ਕਿ ਅਮਰੀਕਾ ਕੈਨੇਡਾ ਸਮਝਦੇ ਨੇ ਕਿ ਵੀ ਇਹ ਡੈਮੋਕ੍ਰੇਸੀ ਦੀ ਗਾਰਬ ਦੇ ਵਿੱਚ ਇਹ ਜਿਹੜਾ ਅਸਲ ਦੇ ਵਿੱਚ ਇੱਕ ਤਾਨਾਸ਼ਾਹ, ਔਰ ਦੂਸਰਾ ਜਿਵੇਂ ਕੈਨੇਡਾ ਦਾ ਅਸੀਂ ਦੱਸਿਆ ਸੀ ਕਿ 74% ਮੇਨ ਸਟ੍ਰੀਮ ਕੈਨੇਡਾ ਦੇ ਲੋਕਾਂ ਨੇ ਕਿਹਾ ਕਿ ਭਾਰਤ ਤਾਂ ਰੂਸ ਔਰ ਚੀਨ ਤੋਂ ਬਾਅਦ ਇਸ ਕਿਸਮ ਦਾ ਮੁਲਕ ਹੈ ਜਿੱਥੇ ਹਿਊਮਨ ਰਾਈਟਸ ਔਰ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਬ੍ਰਿਟਨ ਦੇ ਵਿੱਚ ਵੀ ਇਹ 2 ਅਨਿਲ ਭਨੋਟ ਔਰ ਇਹ ਲਾਰਡ ਰੰਗੜ ਜਿਹੜੀ ਬਿਲਕੁਲ ਖੁੱਲ੍ਹ ਕੇ ਸਿੱਖਾਂ ਦੇ ਖਿਲਾਫ ਇਹਦੇ ਕਈ ਟਵੀਟ ਨੇ ਜਿਹਦੇ 'ਚ ਉਹਨੇ ਸਿੱਖਾਂ ਨੂੰ ਰਿਡੀਕਿਊਲ ਕੀਤਾ ਹੋਇਆ। ਪਰ ਫਾਈਨਲੀ ਅਸੀਂ ਸਮਝਦੇ ਹਾਂ ਵੀ ਕਿੰਗ ਚਾਰਲਸ ਜਾਂ ਉਹਨਾਂ ਦੇ ਜਿਹੜੇ ਵੀ ਅੱਗੋਂ ਮਹਿਕਮੇ ਸਾਰੇ ਨੂੰ ਡੀਲ ਕਰਦੇ ਨੇ, ਉਹਨਾਂ ਨੂੰ ਲੱਗਾ ਕਿ ਵੀ ਇਹ ਹਿੰਦੂ ਤੋਂ ਵੀ ਇੱਥੇ UK 'ਚ ਬੈਠ ਕੇ UK ਦੇ ਇਹਨਾਂ ਆਨਰਸ ਦੇ ਵੀ ਹੱਕਦਾਰ ਨਹੀਂ ਨੇ, ਜਿਹੜੇ ਬੇਸ਼ੱਕ ਉਹਨਾਂ ਨੇ ਪੈਸੇ ਦੇ ਕੇ ਜਾਂ ਆਪਣਾ ਕਿ ਜੇ ਅਸੀਂ ਬੜੀ ਕਮਿਊਨਿਟੀ ਨੂੰ ਸਰਵ ਕਰ ਰਹੇ ਹਾਂ, ਪਰ ਉਹਨੂੰ ਲੱਗਾ ਕਿ ਭਾਈ ਬ੍ਰਿਟਿਸ਼ ਸੁਸਾਇਟੀ ਦੇ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਸੋ ਉਹਨਾਂ ਨੇ ਜਰਨਲਿਸਟ ਨੂੰ, ਪੂਨਮ ਜੋਸ਼ੀ ਨੂੰ ਹਰਾਸ ਕਰਨ, ਉਸ ਨੂੰ ਬੁਲੀ ਕਰਨ, ਇਹ ਵੀ ਮੁੱਦਾ ਐਥਿਕਸ ਕਮੇਟੀ ਦੇ ਸਾਹਮਣੇ ਸੀ। ਪਰ ਦੂਸਰੇ ਪਾਸੇ ਸਿੱਖਾਂ ਔਰ ਪਾਕਿਸਤਾਨੀ ਮੁਸਲਮਾਨਾਂ ਬਾਰੇ ਇਸ ਵੱਲੋਂ ਕੀਤੀਆਂ ਗਈਆਂ ਭੱਦੀਆਂ ਟਿੱਪਣੀਆਂ, ਉਸ ਤੋਂ ਹੁਣ ਇਹ ਹੈ ਕਿ ਵੀ ਸਟ੍ਰਿਪ ਆਫ ਕਿ ਵੀ ਉਹਦਾ ਮੈਡਲ ਮੁਡਲ ਲਾ ਕੇ ਉਹਨੂੰ ਕਿਹਾ ਵੀ ਜਾ ਹੁਣ ਘਰ ਜਾ ਕੇ ਆਰਾਮ ਨਾਲ ਜੁੱਤੀ ਲਾ ਕੇ ਬਹੁ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਰਹੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ TV84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।